Viewers, welcome back in our program. And Dr. ਸਾਹਿਬ ਸਾਡੀ ਅਗਲੀ ਟਿੱਪਣੀ ਪੰਜਾਬ ਸਪੈਕਟਰਮ ਵੈਬਸਾਈਟ ਤੇ ਸਾਡੇ ਵੱਲੋਂ ਦੁਰਗਿਆਨਾ ਮੰਦਰ ਸੰਬੰਧੀ ਦਿੱਤੇ ਵਿਚਾਰਾਂ ਤੇ ਵੀਰ ਹਰਮਨਪ੍ਰੀਤ ਸਿੰਘ ਨੇ ਕੀਤੀ ਹੈ। ਡਾਕਟਰ ਸਾਹਿਬ, ਰਹਿਣ ਦਿਓ ਇਹਨਾਂ ਦਾ ਲਿੰਕ ਪਲਿੰਗ ਵਾਲਾ ਮੰਦਰ, ਦੁਨੀਆ ਨੂੰ ਪਤਾ ਤਾਂ ਲੱਗੇ ਇਹਨਾਂ ਕੋਲ ਹੈ ਕੀ ਵਿਖਾਉਣ ਲਈ। ਇਹਨਾਂ ਤੋਂ ਉੱਥੇ ਪੰਛੀਆਂ ਦੀਆਂ ਬਿੱਠਾਂ ਤਾਂ ਸਾਫ਼ ਨਹੀਂ ਹੁੰਦੀਆਂ, ਭਾਵੇਂ ਇਹ ਨਕਲ ਸਿੱਖਾਂ ਦੀ ਕਰਦੇ ਨੇ। ਸੇਵਾ ਦਾ ਸੰਕਲਪ ਕਿੱਥੋਂ ਲੈ ਕੇ ਆਉਣਗੇ ਇਹ ਖੀਰ ਖਾਣ ਵਾਲੇ ਬ੍ਰਾਹਮਣ? ਹਾਂਜੀ ਡਾਕਟਰ ਸਾਹਿਬ, ਅਸੀਂ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਜਦੋਂ ਹੁਣ ਇਹ ਦੁਰਗਿਆਨਾ ਮੰਦਰ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਨੇ ਉਹਨਾਂ ਦੇ ਕਹੇ ਮੁਤਾਬਕ ਜਿਹੜੇ ਪੰਜਾਬ 'ਚ ਖਾੜਕੂਆਂ ਹੱਥੋਂ ਮਾਰੇ ਗਏ ਬੇਗੁਨਾਹ ਲੋਕ ਨੇ ਜਿਨ੍ਹਾਂ 'ਚ ਉਹਨਾਂ ਨੇ ਕਿਹਾ ਜੀ ਹਿੰਦੂ ਵੀ ਨੇ ਸਿੱਖ ਵੀ ਨੇ, ਅਸੀਂ ਉਹਨਾਂ ਦੀ ਯਾਦ 'ਚ ਮੈਮੋਰੀਅਲ ਬਣਾਉਣਾ ਜੀ। ਸੋ ਅਸੀਂ ਉਸ 'ਤੇ ਟਿੱਪਣੀ ਕਰਦੇ ਹਾਂ। ਦੁਰਗਿਆਨਾ ਮੰਦਰ ਬਾਰੇ ਵੀ ਇਹ ਕਿਹਾ ਸੀ ਕਿ ਜੇ ਕੋਈ ਮੱਕੇ ਦੇ ਬਰਾਬਰ ਬਣਾ ਕੇ ਦਿਖਾਏ ਜ਼ਰਾ ਉਸ ਕਿਸਮ ਦੀ ਸ਼ਕਲ ਦੀ ਕੋਈ ਵੀ ਸੰਸਥਾ, ਫਿਰ ਮੁਸਲਮਾਨ ਦੱਸਣਗੇ ਕਿ ਵੀ ਕੀ ਹੁੰਦਾ ਹੈ ਜੀ। ਅਸੀਂ ਕਿਹਾ ਕਿ ਵੀ ਇਹ ਬਰਾਬਰ ਦਾ ਹਰਮੰਦਰ ਸਾਹਿਬ ਦੇ ਬਿਲਕੁਲ ਕੁਛ ਮੀਲਾਂ ਦੀ ਦੂਰੀ ਤੇ ਉਸੇ ਆਰਕੀਟੈਕਟ ਦੇ ਥੱਲੇ 1920 'ਚ ਧਨਾੜ ਹਿੰਦੂਆਂ ਨੇ ਮਦਨ ਮੋਹਨ ਮਾਲਵੀਆ ਨੂੰ ਅੱਗੇ ਲਾ ਕੇ ਇਹ ਮੰਦਰ ਬਣਾਇਆ ਸੀ। ਔਰ ਇਹਦੇ 'ਚ ਇੱਕ ਤੱਥ ਹੋਰ ਵੀ ਹੈ, ਕਾਫੀ 20ਵੀਂ ਸਦੀ ਦੇ ਮੁੱਢਲੇ ਸਾਲਾਂ ਤੱਕ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਮੂਰਤੀਆਂ ਪਈਆਂ ਰਹੀਆਂ ਨੇ ਜੀ। ਔਰ ਜਦੋਂ ਇਹਨਾਂ ਮੂਰਤੀਆਂ ਨੂੰ ਚੁਕਾਇਆ ਗਿਆ, ਸਿੰਘ ਸਭਾ ਲਹਿਰ ਔਰ ਚੀਫ ਖਾਲਸਾ ਦੀਵਾਨ ਉਦੋਂ ਤੱਕ ਸ਼ੁਰੂ ਹੋ ਚੁੱਕਾ ਸੀ ਜੀ, ਤੇ ਉਹਨਾਂ ਨੇ ਉਹ ਮੂਰਤੀਆਂ ਐਡਮਿਨਿਸਟ੍ਰੇਸ਼ਨ ਨੇ ਕਿਹਾ ਜਿਹੜੇ ਵੀ ਸਰਬਰਾਹ ਸੀ ਭਾਈ ਇੱਥੋਂ ਲੈ ਜਾਓ, ਹਿੰਦੂ ਲੈ ਗਏ ਜੀ। ਪਰ ਉਹਨਾਂ ਨੇ ਜਦੋਂ ਦੁਰਗਿਆਨਾ ਮੰਦਰ ਬਣਾਇਆ ਤੇ ਉਹ ਮੂਰਤੀਆਂ ਉੱਥੇ ਸਥਾਪਿਤ ਕੀਤੀਆਂ, ਦੱਸਣ ਦੇ ਲਈ ਕਿ ਜੇ ਤੁਸੀਂ ਸਾਨੂੰ ਹਰਮੰਦਰ ਸਾਹਿਬ ਤੋਂ ਸਾਡੀਆਂ ਮੂਰਤੀਆਂ ਚੁੱਕ ਵੀ ਦਿੱਤੀਆਂ ਨੇ ਤੇ ਅਸੀਂ ਤੁਹਾਡੇ ਹਰਮੰਦਰ ਦੇ ਬਰਾਬਰ ਹਰਮੰਦਰ ਬਣਾ ਰਹੇ ਜੀ। ਹਾਲਾਂਕਿ ਰਜਨੀਸ਼ ਵਰਗੇ ਬੰਦੇ ਜਿਹੜੇ ਨੇ ਉਹ ਆਪਣੀ ਕਿਸਮ ਦਾ ਉਹਨਾਂ ਦਾ ਇੱਕ ਕਲਟ ਸੀ, ਲੇਕਿਨ ਕੁਝ ਗੱਲਾਂ ਜਿਹੜੇ ਫਿਲਾਸਫਰ ਕਿਸਮ ਦੇ ਬੰਦੇ ਹੁੰਦੇ ਨੇ ਉਹ ਬੇਬਾਕੀ ਨਾਲ ਕਹਿ ਵੀ ਦਿੰਦੇ ਨੇ। ਤੇ ਇੱਕ ਥਾਂ ਉਹਨੇ ਕਿਹਾ ਹੋਇਆ, ਮੈਂ ਉਹਦੀ ਐਗਜ਼ੈਕਟ ਕੋਟ ਤਾਂ ਨਹੀਂ ਦੇਖੀ, ਪਰ ਉਹਨੇ ਕਿਹਾ ਕਿ ਜੀ ਮੰਦਰ ਤੋਂ ਬਣਾ ਲਿਆ ਜੀ ਹਰਮੰਦਰ ਕੇ ਬਰਾਬਰ, ਉਹ ਦੁਰਗਿਆਨਾ ਮੰਦਰ ਵੱਲ ਇਸ਼ਾਰਾ ਕਰ ਰਿਹਾ ਜੀ, ਮਗਰ ਗੁਰੂ ਰਾਮਦਾਸ ਕਹਾਂ ਸੇ ਲਾਓਗੇ। ਇਹ ਜਿਹੜੀ ਵੀਰ ਨੇ ਗੱਲ ਕੀਤੀ ਹੈ ਕਿ ਬਿੱਠਾਂ ਨਹੀਂ ਸਾਫ਼ ਹੁੰਦੀਆਂ ਜੀ। ਔਰ ਮੈਨੂੰ ਵੀ ਆਪਣਾ ਯਾਦ ਹੈ ਚਾਈਲਡਹੁੱਡ ਡੇਜ਼ ਕਿ ਆਊਟ ਆਫ ਕਿਉਰਿਓਸਿਟੀ ਦੇਖਣ ਗਿਆ ਵੀ ਹੈ ਕੀ ਦੁਰਗਿਆਨਾ ਮੰਦਰ, ਔਰ ਉਹਦੇ 'ਚ ਬਿਲਕੁਲ ਜਿਹੜਾ ਉਹ ਸਾਰੀ ਉਹਨਾਂ ਦੀ ਜਿਹੜੀ ਉਹਨਾਂ ਨੇ ਸੋ ਕਾਲਡ ਪਰਿਕਰਮਾ ਬਣਾਈ ਹੋਈ ਉਹ ਬਿੱਠਾਂ ਨਾਲ ਹੀ ਭਰੀ ਹੋਈ। ਜਦੋਂ ਉਹਨਾਂ ਨੇ ਵਿੱਠ ਸ਼ਬਦ ਦਾ ਇਸਤੇਮਾਲ ਕੀਤਾ, ਮੈਂ ਕਿਹਾ ਜੀ ਇਹ ਬਿੱਠਾਂ ਅਜੇ ਵੀ ਨਹੀਂ ਚੁੱਕੀਆਂ ਗਈਆਂ। ਇਹ ਤਾਂ ਹੁਣ ਤਾਂ ਹਿੰਦੂਆਂ 'ਚ ਬੜੀ ਜਾਗ੍ਰਿਤੀ ਕਹਿੰਦੇ ਨੇ ਆ ਗਈ ਹੈ, ਗਰਵ ਸੇ ਕਹੋ ਹਮ ਹਿੰਦੂ ਹੈ। ਜੇ 30-40 ਸਾਲ ਬਾਅਦ ਵੀ ਬਿੱਠਾਂ ਉੱਥੇ ਹੀ ਨੇ ਤੇ ਉਹਨਾਂ ਦੀ ਗੱਲ ਤਾਂ ਠੀਕ ਹੈ ਜੀ। ਲੇਕਿਨ ਇਹ ਜਿਸ ਤਰੀਕੇ ਨਾਲ ਦੁਰਗਿਆਨਾ ਮੰਦਰ ਨੂੰ ਹਰਮੰਦਰ ਸਾਹਿਬ ਦੇ ਬਰਾਬਰ ਐਸਟੈਬਲਿਸ਼ ਕੀਤਾ ਗਿਆ ਔਰ ਫਿਰ ਹਰ ਡਿਗਨਿਟਰੀ ਨੂੰ ਉੱਥੇ ਜਾਣ ਦੇ ਲਈ ਮਜਬੂਰ ਕੀਤਾ ਜਾਂਦਾ, ਔਰ ਜਿਹਨੇ ਰੈਜ਼ਿਸਟ ਕੀਤਾ ਜਦੋਂ ਇੰਗਲੈਂਡ ਦੀ ਕੁਈਨ ਆਈ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਜੀ, ਆਈਕੇ ਗੁਜਰਾਲ ਪ੍ਰਾਈਮ ਮਿਨਿਸਟਰ ਸੀ, ਇਹਨਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਵੀ ਉਹ ਦੁਰਗਿਆਨਾ ਮੰਦਰ ਵੀ ਜਾਏ, ਇਹਨਾਂ ਦੀ ਫੋਰਨ ਮਿਨਿਸਟਰੀ ਦਾ। ਉਹਨਾਂ ਨੇ ਕਿਹਾ ਵੀ ਨਹੀਂ, ਉਹਨੇ ਸਿਰਫ ਹਰਮੰਦਰ ਸਾਹਿਬ ਜਾਣਾ। ਤੇ ਫਿਰ ਇਹਨਾਂ ਨੇ ਜਲਿਆਂਵਾਲੇ ਬਾਗ ਦੀ ਕੰਟਰੋਵਰਸੀ ਖੜੀ ਕਰ ਦਿੱਤੀ ਕਿ ਜੀ ਉਹਦੇ ਲਈ ਮਾਫੀ ਮੰਗੀ ਜਾਏ ਔਰ ਇਹ ਹੋਏ ਉਹ ਹੋਏ ਜੀ। ਇਹੀ ਵਰਤਾਰਾ ਇਹਨਾਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਭਾਰਤ ਜਿਹੜਾ ਜਦੋਂ ਉਹ ਵੀ ਹਰਮੰਦਰ ਸਾਹਿਬ ਗਿਆ, ਰੁਮਾਲੇ ਵੀ ਇੱਥੋਂ ਲੈ ਕੇ ਗਿਆ ਕੈਨੇਡਾ ਤੋਂ, ਉਹਦੇ ਤੇ ਵੀ ਇਹੀ ਪ੍ਰੈਸ਼ਰ ਸੀ। ਫਿਰ ਉਹਨਾਂ ਨੇ ਕਿਹਾ ਜੀ ਉਹਦੀ ਯਾਤਰਾ ਇਹ ਪ੍ਰਾਈਵੇਟ ਹੈ ਜੀ, ਇਹਨੂੰ ਜਿਹੜਾ ਉਹਨਾਂ ਨੇ ਸਟੇਟ ਆਨਰ ਨਹੀਂ ਦਿੱਤਾ ਹੈ। ਸੋ ਇਹ ਇਹਨਾਂ ਦਾ ਯਤਨ ਹੈ ਸ਼ੁਰੂ ਤੋਂ ਹੀ ਕਿ ਵੀ ਹਰਮੰਦਰ ਸਾਹਿਬ ਦੀ ਅਹਿਮੀਅਤ ਨੂੰ ਘਟਾਇਆ ਜਾਏ। ਬਾਕੀ ਜਿਹੜਾ ਕਮੈਂਟ ਉਹਨਾਂ ਨੇ ਕੀਤਾ ਹੈ ਇਹ ਵੀਰ ਦੇ ਵਿਚਾਰ ਨੇ, ਅਸੀਂ ਇਹ ਤਾਂ ਨਹੀਂ ਹੈ ਵੀ ਕਿਸੇ ਧਰਮ ਦੀ ਖਿੱਲੀ ਉਡਾਉਣਾ ਚਾਹੁੰਦੇ ਹਾਂ, ਪਰ ਜਿਹੜੀਆਂ ਗੱਲਾਂ ਠੀਕ ਨੇ ਇਹ ਤਾਂ ਸਿੱਖਾਂ ਦੀ ਮੰਗ ਬਣਦੀ ਹੈ ਔਰ ਸਾਨੂੰ ਇਸ ਤੇ ਫੋਕਸ ਕਰਨਾ ਚਾਹੀਦਾ ਹੈ ਕਿ ਭਾਈ ਇਹ ਜਿਹੜਾ ਤੁਸੀਂ ਸਾਡੇ ਬਰਾਬਰ ਦਾ ਇਹ ਡਿਜ਼ਾਈਨ ਬਣਾਇਆ ਹੋਇਆ ਲਿਆ ਕੇ ਇਹਨੂੰ ਬਦਲੋ, ਮੰਦਰ ਬਣਾਓ, ਸ਼ਿਵਲਿੰਗ 500 ਫੁੱਟ ਉੱਚਾ ਖੜਾ ਕਰੋ। ਹੁਣ ਹਨੂਮਾਨ ਦੀ ਮੂਰਤੀਆਂ ਪੰਜਾਬ ਚ ਲਾ ਰਹੇ ਨੇ ਜੀ, ਸਭ ਤੋਂ ਉੱਚੀ ਮੂਰਤੀ ਹੋਏਗੀ, ਤੁਸੀਂ ਜਿੰਨਾ ਮਰਜ਼ੀ ਵੱਡਾ ਸ਼ਿਵਲਿੰਗ ਬਣਾ ਲਓ, ਇਹਨੂੰ ਕੋਈ ਨਹੀਂ ਹੈ, ਤੁਸੀਂ ਆਪਣਾ ਡਿਜ਼ਾਈਨ ਬਣਾਓ। ਲੇਕਿਨ ਇਹ ਜਿਹੜਾ ਹਰਮੰਦਰ ਸਾਹਿਬ ਦਾ ਅਪਮਾਨ ਹੈ ਕਿ ਤੁਸੀਂ ਬਿਲਕੁਲ ਉਸ ਸਟਰਕਚਰ 'ਚ, ਮੰਦਰਾਂ ਦਾ ਉਹ ਸਟਰਕਚਰ ਹੀ ਨਹੀਂ ਹੈ, ਮੰਦਰ ਦੇ ਸਟਰਕਚਰ ਜਿਹੜੇ ਨੇ ਉਹ ਉਸ ਟਾਈਪ ਦੇ ਹੀ ਨੇ ਜਿਹੜੇ ਕਿ ਉਹਨਾਂ ਦੇ ਫੇਥ ਵਾਲੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਡੀ ਜੈਨੂਇਨ ਗੱਲ ਹੈ, ਕਿਸੇ ਤੇ ਕੋਈ ਵਾਰ ਕਰਨ ਦੀ ਗੱਲ ਨਹੀਂ ਹੈ ਜੀ। ਡਾਕਟਰ ਸਾਹਿਬ ਅੱਗੇ ਸਾਡੇ ਜਿੱਦਾਂ ਉੱਪਰ ਲਿਖੀ ਟਿੱਪਣੀ ਇਸ ਤਰ੍ਹਾਂ ਹੀ ਉਹਨਾਂ ਨੇ ਸਾਡੇ ਨਾਲ ਮੈਚ ਕੀਤੀ ਇੱਕ ਹੋਰ ਟਿੱਪਣੀ ਭੇਜੀ ਹੈ। ਪ੍ਰੋਕਤ ਮੁੱਦੇ ਤੇ ਹੀ ਇਹ ਟਿੱਪਣੀ ਕਰਮ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਦੁਰਗਿਆਨਾ ਮੰਦਰ ਨੂੰ ਹੂਬਹੂ ਦਰਬਾਰ ਸਾਹਿਬ ਵਾਂਗ ਬਣਾਇਆ ਗਿਆ ਹੈ। ਮਸਤੂਆਣਾ ਸਾਹਿਬ ਵਿਖੇ ਦਰਬਾਰ ਸਾਹਿਬ ਵਾਂਗ ਇੱਕ ਗੁਰਦੁਆਰਾ ਸਾਹਿਬ ਬਣ ਰਿਹਾ ਸੀ।
ਉਸ ਨੂੰ ਤਾਂ ਰੋਕ ਦਿੱਤਾ ਗਿਆ। ਬਹੁਤ ਹੀ ਸਾਲ ਹੋ ਗਏ ਨੇ। ਉਹ ਬਣ ਤਾਂ ਗਿਆ ਪਰ ਤਿਆਰ ਨਹੀਂ ਹੋਣ ਦਿੱਤਾ। ਇਸ ਦੁਰਗਿਆਣਾ ਮੰਦਿਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਨੇ ਕਿਉਂ ਨਹੀਂ ਰੋਕਿਆ? ਹਾਂਜੀ ਡਾਕਟਰ ਸਾਹਿਬ। ਵੀਰ ਕਰਮ ਸਿੰਘ ਜੀ ਦਾ ਧੰਨਵਾਦ। ਉਹਨਾਂ ਨੇ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਹੈ। ਅਸੀਂ ਸਮਝਦੇ ਹਾਂ ਵੀ ਇਹ ਠੀਕ ਫੈਸਲਾ ਸੀ ਜੀ ਕਿ ਮਸਤੂਆਣਾ ਸਾਹਿਬ ਜਿੱਥੇ ਕਿ ਉਹ ਬਿਲਕੁਲ ਉਸ ਕਿਸਮ ਦਾ ਹਰਮੰਦਰ ਸਾਹਿਬ ਦਾ ਜਿਹੜਾ ਮਾਡਲ ਔਰ ਉਸ ਦੇ ਮੁਤਾਬਕ ਹੀ ਸਰੋਵਰ ਔਰ ਦੂਸਰਾ ਬਣਾ ਰਹੇ ਸੀ, ਇਹ ਬਿਲਕੁਲ ਠੀਕ ਹੈ ਵੀ ਉਹਨਾਂ ਨੂੰ ਰੋਕਿਆ ਗਿਆ ਜੀ। ਇਹਦੇ ਤੇ ਤਾਂ ਕੋਈ ਦੋ ਰਾਵਾਂ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਵੀ ਦੁਰਗਿਆਣਾ ਵਾਲੀ ਡਿਬੇਟ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਵੀ ਸੂਟ ਨਹੀਂ ਸੀ ਕਰਦੀ, ਔਰ ਮੇਰਾ ਖਿਆਲ ਹੈ ਕਿ ਜਦੋਂ ਇਹ ਬਣਨਾ ਸ਼ੁਰੂ ਹੋਇਆ 1920 ਦੀ ਬਿਗਨਿੰਗ ਜੀ, ਉਦੋਂ ਸ਼੍ਰੋਮਣੀ ਕਮੇਟੀ ਵੀ ਅਜੇ ਗੈਰ ਕਾਨੂੰਨੀ ਸੀ ਜੀ। 1925 ਚ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਬਣੀ ਹੈ, ਲੇਕਿਨ ਉਸ ਤੋਂ ਬਾਅਦ ਵੀ ਇਹ ਮੁੱਦਾ ਉਠਾਇਆ ਜਾ ਸਕਦਾ ਸੀ। ਪਰ ਹੁਣ ਪ੍ਰੋਬਲਮ ਇਹ ਹੈ ਵੀ ਜਿਹੜਾ ਮਦਨ ਮੋਹਨ ਮਾਲਵੀ ਹੈ ਉਸ ਨੂੰ ਬਣਾਉਣ ਵਾਲਿਆਂ ਚੋਂ ਹੈ ਫਾਊਂਡਰ ਹੈ ਜੀ, ਉਹ ਤਾਂ ਸਿੱਖਾਂ ਦਾ ਚਹੇਤਾ ਸੀ। ਉਹ ਤਾਂ ਇਹ ਕਹਿੰਦੇ ਸੀ ਜੀ ਦੇਖੋ ਮਾਲਵੀਆ ਨੇ ਬਿਆਨ ਦਿੱਤਾ ਹੈ ਜੀ ਕਿ ਹਰ ਹਿੰਦੂ ਪਰਿਵਾਰ ਨੂੰ ਇੱਕ ਬੱਚਾ ਸਿੱਖ ਬਣਾਉਣਾ ਚਾਹੀਦਾ ਜੀ। ਫਿਰ ਇਹੀ ਮਦਨ ਮੋਹਨ ਮਾਲਵੀ ਹੈ ਜਿਸ ਨੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਬਲਾਕ ਦਾ ਨੀਂਹ ਪੱਥਰ ਰਖਵਾਇਆ ਲਿਜਾ ਕੇ ਜੀ। ਸੋ ਜਦੋਂ ਤੁਸੀਂ ਇਸ ਸਾਰੇ ਪੀਰੀਅਡ ਨੂੰ ਦੇਖਦੇ ਹੋ ਤੇ ਕਈ ਵਾਰ ਆਪਣੀ ਲੀਡਰਸ਼ਿਪ ਜਾਂ ਆਪਣੇ ਇਹ ਜਿਹੜੇ ਸਾਡੇ ਮਹਾਂਪੁਰਖ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਇਹਨਾਂ ਦੇ ਉੱਤੇ ਵੀ ਕਈ ਵਾਰੀ ਇਸ ਗੱਲ ਦੀ ਥੋੜੀ ਜਿਹੀ ਹੈਰਾਨੀ ਵੀ ਹੁੰਦੀ ਹੈ ਕਿ ਵੀ ਇਹਨਾਂ ਗੱਲਾਂ ਦੀ ਡੈਪਥ ਕਿਉਂ ਨਹੀਂ ਸਮਝ ਆਈ ਕਿ ਇਹ ਕਿਸ ਕਿਸਮ ਦਾ। ਈਵਨ ਮਾਸਤਾਰਾ ਸਿੰਘ ਕਿਸੇ ਜ਼ਮਾਨੇ 'ਚ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਹੜੇ ਕਨਵੈਨਸ਼ਨਾਂ ਤੇ ਜਾਂਦੇ ਰਹੇ ਨੇ ਜੀ, ਔਰ ਮਦਨ ਮੋਹਨ ਮਾਲਵੀਆ ਉਹ ਹੈ ਕਿ ਜਦੋਂ ਜੇ ਕੋਈ ਰਾਉਂਡ ਟੇਬਲ ਕਾਨਫਰੰਸ ਹੋਈ ਹੈ, ਗੋਲਮੇਜ ਕਾਨਫਰੰਸ, ਤੇ ਡਾਕਟਰ BR ਅੰਬੇਦਕਰ ਦਲਿਤ ਲੀਡਰ ਸਨ, ਉਹਨਾਂ ਦੇ ਨੁਮਾਇੰਦੇ ਹੁੰਦੇ ਸੀ ਤੇ ਇਹ ਲੰਡਨ ਵੀ ਗੰਗਾ ਜਲ ਨਾਲ ਲੈ ਕੇ ਜਾਂਦੇ ਸੀ। ਜਦੋਂ ਕਿਸੇ ਅੰਬੇਦਕਰ ਨਾਲ ਹੱਥ ਮਿਲਾਣਾ ਪਿਆ ਉੱਥੇ ਬੁਲਾਣਾ ਪੈਂਦਾ ਸੀ, ਜਾਂ ਕਿਸੇ ਆ ਕੇ ਗੰਗਾ ਜਲ ਨਾਲ ਹੱਥ ਹੁੰਦਾ ਸੀ ਕਿ ਭਾਈ ਇਹ ਪਿੱਟਿਆ ਗਿਆ। ਸੋ ਜਦੋਂ ਇਹਨਾਂ ਦੀ ਇਸ ਕਿਸਮ ਦੀ ਸੋਚ ਸੀ, ਔਰ ਕਮਿਊਨਲ ਐਂਗਲ ਇਹ ਹੈ, ਗਿਆਨੀ ਸ਼ੇਰ ਸਿੰਘ ਇੱਕ ਸਿੱਖ ਲੀਡਰ ਹੋਏ ਨੇ 1994 ਦੇ ਵਿੱਚ, ਉਹਨਾਂ ਦੀ ਮੌਤ ਹੋਈ, ਸੂਰਮੇ ਸਨ, ਪਰ ਜੋ ਕੁਛ ਮੈਂ ਉਹਨਾਂ ਬਾਰੇ ਪੜ੍ਹਿਆ ਉਹ ਬੜੇ ਜਿਹੜੇ ਨੇ ਅੱਗੋਂ ਦੀ ਸੋਚਣ ਵਾਲੇ ਸੀ। ਸੋ ਉਹਨਾਂ ਨੇ ਕਿਹਾ ਵੀ ਇੱਕ ਇਸ ਕਿਸਮ ਦੀ ਕਾਨਫਰੰਸ 'ਚ ਮਦਨ ਮੋਹਨ ਮਾਲਵੀਆ ਵੀ ਮੇਰੇ ਨਾਲ ਸੀ ਜੀ, ਔਰ ਗੱਲ ਚੱਲੀ। ਉਦੋਂ ਅਜੇ ਮੁਸਲਿਮ ਲੀਗ ਨੇ ਜ਼ੋਰ ਨਹੀਂ ਸੀ ਫੜਿਆ, ਜਾਂ ਪਾਕਿਸਤਾਨ ਦੀ ਮੰਗ ਦਾ ਜ਼ੋਰ ਨਹੀਂ ਸੀ ਸ਼ਾਇਦ ਉਸ ਪੀਰੀਅਡ ਦੀ ਗੱਲ ਹੋਏ ਤੇ ਕਹਿਣ ਲੱਗਿਆ ਕਿ ਜੀ ਮੈਂ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਇਹ ਗੱਲ ਕਰ ਰਹੇ ਹੋ, ਜਦੋਂ ਅੰਗਰੇਜ਼ ਚਲੇ ਗਏ ਫਿਰ ਤੁਸੀਂ ਕਿੱਦਾਂ ਬੈਲੈਂਸ ਕਰੋਗੇ ਮੁਸਲਮਾਨ ਮਾਈਨੋਰਿਟੀ ਨਾਲ ਬਾਕੀਆਂ ਨਾਲ। ਤੇ ਇਹ ਉਹਨਾਂ ਦੇ ਹੀ ਸ਼ਬਦ ਨੇ, ਸ਼ੇਰ ਸਿੰਘ ਦੇ, ਗਿਆਨੀ ਸ਼ੇਰ ਸਿੰਘ ਹੋਰਾਂ ਦੇ, ਮਾਲਵੀਆ ਨੂੰ ਕੋਟ ਕਰਦੇ ਕਿ ਮਾਲਵੀਆ ਨੇ ਕਿਹਾ कि ज्ञानी जी आप फिक्र मत करें, अंग्रेज़ों को जाने दें, इन मुसलमानों की मुसलमानी तो हम शिक्षा प्रणाली में संशोधन करके ही निकाल देंगे कि इन्हों ਨੂੰ ਜਾ ਲੈਣ ਦਿਓ। ਤੇ ਕਹਿੰਦੇ ਵੀ ਮੈਂ ਘਰ ਆ ਕੇ ਕਮਰੇ 'ਚ ਆ ਕੇ ਸੋਚਿਆ ਕਿ ਜੇ ਇਹਨਾਂ ਦੀ ਇਹ ਮੁਸਲਮਾਨੀ ਕੱਢ ਦੇਣਗੇ ਐਜੂਕੇਸ਼ਨ ਸਿਸਟਮ 'ਚ ਕਰਕੇ ਤਾਂ ਸਾਡਾ ਕੀ ਹਾਲ ਕਰਨਗੇ। ਜੀ ਜੀ। ਸੋ ਸ਼ੇਰ ਸਿੰਘ, ਗਿਆਨੀ ਸ਼ੇਰ ਸਿੰਘ ਉਹਨਾਂ 'ਚੋਂ ਸਨ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਵੱਲ ਬੜੀ ਕਲੀਅਰਲੀ ਸੋਚਦੇ ਸੀ, ਪਰ ਅਨਫੋਰਚੂਨੇਟਲੀ 47 ਤੱਕ ਪਹੁੰਚਦੇ ਆ ਉਹ ਐਗਜ਼ਿਸਟ ਉਹਨਾਂ ਦੀ ਜਿਹੜੀ ਹੈ ਉਹ ਚੜ੍ਹਾਈ ਕਰ ਚੁੱਕੇ ਸੀ। ਔਰ ਜਿਹੜੀ ਅਕਾਲੀਆਂ ਦੀ ਧੜੇਬਾਜ਼ੀ ਹੈ ਜੀ, ਇਹਨੇ ਹਮੇਸ਼ਾ ਹੀ ਜਿਹੜਾ ਇਸ ਕਿਸਮ ਦਾ ਮਾਹੌਲ ਸਿਰਜਿਆ। ਸੋ ਹੁਣ ਤਾਂ ਇਹ ਮੰਗ ਹੋਣੀ ਚਾਹੀਦੀ ਹੈ ਕਿ ਭਾਈ ਇਹ ਜਿਹੜਾ ਉਦੋਂ ਤਾਂ ਚਲੋ ਮਾਲਵੀਆ ਨੂੰ ਦੋਸਤ ਬਣਾਇਆ ਸੀ ਜੀ ਉਹਨੇ, ਔਰ ਤੁਸੀਂ ਇਹਨੂੰ ਹੁਣ ਹਟਵਾਓ, ਨਹੀਂ ਤਾਂ ਇਹਨਾਂ ਨੇ ਜੋ ਹੁਣ ਸ਼ਰਾਰਤਾਂ ਕਰ ਰਹੇ ਨੇ, ਉੱਥੋਂ ਸ਼ਿਵ ਸੈਨਿਕ ਆ ਗਏ ਕਿ ਜੀ ਅਸੀਂ ਧਰਨਾ ਦੇਣਾ ਹੈ ਮੈਮੋਰੀਅਲ ਤੇ, ਫਿਰ ਕਿਹਾ ਜੀ ਹੁਣ ਅਸੀਂ ਮੈਮੋਰੀਅਲ ਬਰਾਬਰ ਤੇ ਬਣਾਉਣਾ। ਸੋ ਜੇ ਇਹਨੂੰ ਪਹਿਲੇ ਦਿਨ ਤੋਂ ਹੀ ਇਸ ਖਤਰੇ ਨੂੰ ਅਨੁਭਵ ਕੀਤਾ ਹੁੰਦਾ ਤੇ ਅੱਜ ਇਹ ਸਟੇਜ ਨਹੀਂ ਸੀ ਆਉਣੀ। ਸੋ ਅਜੇ ਵੀ ਇਹਨਾਂ ਨੂੰ ਇਹ ਚੈਲੰਜ ਕਰਨਾ ਚਾਹੀਦਾ ਵੀ ਆਪਣਾ ਮਲਬਾ ਚੁੱਕੋ ਇੱਥੋਂ ਜੀ, ਔਰ ਇਹਨੂੰ ਆਪਣੇ ਡਿਜ਼ਾਈਨ ਦੇ ਨਾਲ ਬਣਾਓ। ਜੀ ਡਾਕਟਰ ਸਾਹਿਬ, ਵਰਜੀਨੀਆ ਤੋਂ ਸਰਦਾਰ ਹਰਕੇਵਲ ਸਿੰਘ ਜੀ ਨੇ ਪ੍ਰੋਗਰਾਮ ਸੱਚੋ ਸੱਚ ਦੀ ਬਹੁਤ ਤਾਰੀਫ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਸਾਹਿਬ ਅੱਗੇ ਤੁਹਾਨੂੰ ਕਦੀ ਕਦਾਈ ਐਤਵਾਰ ਨੂੰ ਵਾਸ਼ਿੰਗਟਨ ਦੇ ਗੁਰਦੁਆਰੇ ਵਿੱਚ ਸੁਣਨ ਦਾ ਮੌਕਾ ਮਿਲਦਾ ਸੀ, ਹੁਣ ਤਾਂ ਰੋਜ਼ ਹੀ ਆਨੰਦ ਮਾਣੀਦਾ ਹੈ। ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਰਦਾਰ ਕੇਰ ਸਿੰਘ ਦੀ ਜੀਵਨ ਸਾਥਣ ਬਾਰੇ ਖਬਰ ਨੂੰ ਸਾਂਝਾ ਕਰੋ, ਜਿਹੜੀ ਕਿ ਜੀਵਨ ਮੌਤ ਦੀ ਲੜਾਈ ਲੜ ਰਹੀ ਹੈ। ਡਾਕਟਰ ਸਾਹਿਬ ਇਸ ਈਮੇਲ ਨੂੰ ਅਸੀਂ ਬਾਅਦ ਵਿੱਚ ਡਿਸਕਸ ਕਰਨੇ ਆ, ਪਹਿਲਾਂ ਜਾਂਦੇ ਆ ਬ੍ਰੇਕ ਤੇ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।